ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, ਸ਼ਾਵਾ, ਰੋਕੂ ਟੀਵੀ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ ਤਾਂ ਪੰਜਾਬ ਦੀ ਧਰਤੀ ਦੇ ਉੱਪਰ 6 ਸਤੰਬਰ ਦਾ ਜਿਹੜਾ ਸੂਰਜ ਹੈ ਉਹ ਚੜ੍ਹ ਚੁੱਕਿਆ। 6 ਸਤੰਬਰ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਥਾਂ ਰੱਖਦਾ। ਅੱਜ ਤੋਂ ਠੀਕ 116 ਵਰ੍ਹੇ ਪਹਿਲਾਂ, 6 ਸਤੰਬਰ ਤੋਂ 116 ਵਰ੍ਹੇ ਪਹਿਲਾਂ ਜਿਹੜੇ ਸਿੱਖ ਲਿਖਾਰੀ ਹੋਏ ਨੇ, ਮਹਾਨ ਸਿੱਖ ਚਿੰਤਕ ਹੋਏ ਨੇ, ਜਿਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਵੀ ਕਿਹਾ ਜਾਂਦਾ, ਭਾਈ ਦਿੱਤ ਸਿੰਘ ਜੀ, ਉਹ ਅਕਾਲ ਚਲਾਣਾ ਕਰ ਗਏ ਸਨ 116 ਵਰ੍ਹੇ ਪਹਿਲਾਂ। ਭਾਈ ਦਿੱਤ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਵਿੱਚ ਅਹਿਮ ਯੋਗਦਾਨ ਪਾਇਆ ਸੀ। ਸਿੰਘ ਸਭਾ ਲਹਿਰ ਨੂੰ ਸ਼ੁਰੂਆਤ ਕਰਨ ਦੇ ਵਿੱਚ ਜਿਹੜੇ ਮੋਢੀ ਆਗੂ ਸੀ ਉਹਨਾਂ ਵਿੱਚੋਂ ਇੱਕ ਸਨ ਭਾਈ ਦਿੱਤ ਸਿੰਘ ਜੀ। ਅਤੇ ਨਾਲ ਹੀ ਜਦੋਂ ਅਸੀਂ ਅਜੋਕੇ ਸਮੇਂ ਵੱਲ ਨਜ਼ਰ ਮਾਰਦੇ ਹਾਂ ਤਾਂ 1984 ਤੋਂ ਲੈ ਕੇ 1995 ਤੱਕ ਜਿਹੜਾ ਸਿੱਖ ਸੰਘਰਸ਼ ਚੱਲਿਆ, ਉਹਦੇ ਵਿੱਚ ਜੋ ਮਨੁੱਖੀ ਹੱਕਾਂ ਦਾ ਘਾਣ ਹੋਇਆ, ਸਿੱਖ ਨੌਜਵਾਨੀ ਦਾ ਘਾਣ ਬੱਚਾ ਪੀੜਿਆ ਗਿਆ, ਉਸ ਨੂੰ ਜਗ ਜ਼ਾਹਰ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਿਊਮਨ ਰਾਈਟਸ ਐਕਟਿਵਿਸਟ ਸਰਦਾਰ ਜਸਵੰਤ ਸਿੰਘ ਖਾਲੜਾ ਇਸੇ ਦਿਨ 6 ਸਤੰਬਰ ਨੂੰ 1995 ਦੇ ਵਿੱਚ ਲਾਪਤਾ ਕਰ ਦਿੱਤੇ ਗਏ ਸੀ, ਮਾਰ ਮੁਕਾ ਦਿੱਤੇ ਗਏ ਸੀ। ਅਣਪਛਾਤੀਆਂ ਲਾਸ਼ਾਂ ਦਾ ਹਿਸਾਬ ਲੈਂਦਿਆਂ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਹਨਾਂ ਦੋਵਾਂ ਸ਼ਖਸੀਅਤਾਂ ਨੂੰ ਟ੍ਰਿਬਿਊਟ ਦਿੰਦੇ ਹਾਂ ਅਤੇ ਇਹਨਾਂ ਬਾਬਤ ਹੀ ਅੱਜ ਅਸੀਂ ਗੱਲਬਾਤ ਕਰਾਂਗੇ, ਇਹਨਾਂ ਦੀ ਜੀਵਨੀ ਬਾਰੇ ਤੇ ਕਿਵੇਂ ਅੱਜ ਸਿੱਖ ਜਗਤ, ਸਿੱਖ ਨੌਜਵਾਨੀ ਭਾਈ ਦਿੱਤ ਸਿੰਘ ਜੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਤੋਂ ਪ੍ਰੇਰਨਾ ਲੈਂਦਿਆਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੀ ਹੈ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੁਮਾਣ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹਦੇ ਵਿੱਚ ਭਾਈ ਦਿੱਤ ਸਿੰਘ ਜੀ ਦਾ ਜ਼ਿਕਰ ਕਰੀਏ ਤੇ ਉਹਨਾਂ ਬਾਬਤ ਹੀ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ, ਉਹਨਾਂ ਦੀ ਸ਼ਖਸੀਅਤ ਦੇ ਬਾਰੇ, ਖਾਸ ਤੌਰ ਤੇ ਜਦੋਂ ਅਸੀਂ ਉਸ ਸਮੇਂ ਦੀ ਗੱਲ ਕਰਦੇ ਹਾਂ ਜਦੋਂ ਉਹਨਾਂ ਵੱਲੋਂ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਕੀਤੀ ਗਈ ਸੀ। ਉਹ ਵੀ ਲਗਭਗ ਜੇ ਅੱਜ ਦੇ ਸਮੇਂ ਨਾਲ ਉਹਨੂੰ ਕੰਪੇਅਰ ਕਰਕੇ ਦੇਖਿਆ ਜਾਵੇ ਤਾਂ ਉਹ ਇੱਦਾਂ ਦਾ ਹੀ ਸਮਾਂ ਸੀ ਜਦੋਂ ਸਿੱਖ ਜਗਤ ਭੰਬਲ ਭੂਸੇ ਦੇ ਵਿੱਚ ਸੀ। ਕੁਝ ਸਿੱਖ ਜਿਹੜੇ ਹੈਗੇ ਆ ਉਹ ਬ੍ਰਾਹਮਣਵਾਦੀ ਕਰਮਕਾਂਡਾਂ ਦੇ ਪਿੱਛੇ ਲੱਗੇ ਹੋਏ ਆ, ਬਾਬਿਆਂ ਦੇ ਪਿੱਛੇ ਲੱਗੇ ਹੋਏ ਆ, ਨਗ ਮੁੰਦਰੀਆਂ ਪਾਈ ਫਿਰਦੇ ਆ ਤੇ ਸਿੱਖੀ ਨਾਲੋਂ ਟੁੱਟੇ ਹੋਏ ਜਾਪਦੇ ਸੀ। ਤਾਂ ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਵਾਪਸ ਜਿਹੜੀਆਂ ਕਹਿ ਲਈਏ ਕਿ ਇੱਕ ਵਾਰ ਸਿੱਖਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਧਰਤੀ ਦੇ ਵਿੱਚ ਲਾਈਆਂ ਸੀ ਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਸੀ। ਸੋ ਉਹਨਾਂ ਦੀ ਸ਼ਖਸੀਅਤ ਬਾਰੇ ਅੱਜ ਦੇ ਦਿਹਾੜੇ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਸਿੱਖ ਸੰਗਤ ਨੂੰ ਇਸ ਮੌਕੇ ਕੀ ਸੁਨੇਹਾ ਦੇਣਾ ਚਾਹੋਗੇ, ਖਾਸ ਤੌਰ ਤੇ ਸਿੱਖ ਨੌਜਵਾਨੀ ਨੂੰ? ਜਿਹੜੇ ਸਾਡੀ ਕੌਮ ਦੀ ਮਹਾਨ ਹਸਤੀ ਹੋਏ ਨੇ, ਸਿੱਖ ਫਿਲਾਸਫਰ ਹੋਏ ਨੇ, ਸਿੱਖ ਵਿਦਵਾਨ ਹੋਏ ਨੇ, ਸਿੱਖ ਚਿੰਤਕ ਹੋਏ, ਇਹਨਾਂ ਦਾ ਜਿਹੜਾ ਪਿੰਡ ਆ ਉਹ ਫਤਿਹਗੜ੍ਹ ਸਾਹਿਬ ਦੇ ਕੋਲ ਆ, ਪਿੰਡ ਕਲੌੜ। ਉੱਥੇ ਸਰਦਾਰ ਦੀਵਾਨ ਸਿੰਘ ਦੇ ਘਰ ਰਾਮ ਕੌਰ ਦੇ ਆਪਣੇ ਪਰਿਵਾਰ 'ਚ ਇਹਨਾਂ ਦਾ ਜਨਮ ਹੋਇਆ। 21 ਅਪ੍ਰੈਲ 1853 ਦਾ ਦਿਨ ਜਿਹੜਾ ਉਹ ਮੰਨਿਆ ਜਾਂਦਾ ਕਿ ਇਹਨਾਂ ਦਾ ਉੱਥੇ ਜਿਹੜਾ ਜਨਮ ਤਰੀਕ ਪਿੰਡ ਦਾ। ਚਲੋ ਇਹਨਾਂ ਦਾ ਪਹਿਲਾਂ ਝੰਡੀਆਂ ਕਲਾਂ ਸੀਗਾ, ਪਰ ਇਹ ਬਾਅਦ ਬੱਤੀ ਖਾਣਾ ਚਲੇ ਗਏ ਤੇ ਅੱਗੇ ਫਿਰ ਇਹ ਕਲੌੜ ਜਾ ਕੇ ਰਹਿਣ ਲੱਗ ਗਿਆ ਪਰਿਵਾਰ ਜੀ। ਪਰਿਵਾਰ ਦੇ ਵਿੱਚ ਪਹਿਲੇ ਤੋਂ ਜਿਹੜੀ ਸਿੱਖੀ ਦੀ ਕਹਿਣ ਸੀਗੀ ਉਹ ਚੱਲ ਰਹੀ ਸੀਗੀ, ਪਰ ਯਾਨੀ ਦਿੱਤ ਸਿੰਘ ਜਦੋਂ ਇਸ ਸਾਰੀ ਚੀਜ਼ ਦੇ ਨਾਲ ਸਾਡੇ ਸਾਹਮਣੇ ਆਉਂਦੇ ਆ, ਉਸ ਟਾਈਮ ਦੇ ਉੱਤੇ ਜੋ ਹਾਲਾਤ ਸੀਗੇ, ਕਿਉਂਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਾਣ ਤੋਂ ਬਾਅਦ ਵਿੱਚ ਅੰਗਰੇਜ਼ਾਂ ਦੇ ਆਉਣ ਦੇ ਨਾਲ
ਇਸ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀਆਂ ਐਂਟੀ ਸਿੱਖ ਤਾਕਤਾਂ ਸੀਗੀਆਂ, ਸਿੱਖ ਵਿਰੋਧੀ ਤਾਕਤਾਂ ਸੀਗੀਆਂ, ਉਹਨਾਂ ਦਾ ਬੋਲਬਾਲਾ ਬਹੁਤ ਵੱਧ ਗਿਆ ਸੀਗਾ। ਜੀ ਖਾਲਸਾਈ ਸੁਭਾਅ, ਖਾਲਸਾਈ ਸਰੂਪ ਜਿਹੜਾ ਸੀਗਾ ਉਹਨੂੰ ਬੜਾ ਵੱਡਾ ਖਤਰਾ ਉਸ ਟਾਈਮ ਦੇ ਉੱਤੇ ਮਹਿਸੂਸ ਸੀ। ਸਾਡੇ ਗੁਰਧਾਮਾਂ ਦੇ ਵਿੱਚ ਸਾਡੇ ਜਿਹੜਾ ਸਭ ਤੋਂ ਮੁੱਖ ਸਥਾਨ ਸੀ ਦਰਬਾਰ ਸਾਹਿਬ, ਉਹਦੀ ਸਰਕਾਰਾਂ ਵਿੱਚ ਵੀ ਮਤਲਬ ਗੁਰਮਤਿ ਵਿਰੋਧੀ ਜਿਹੜੇ ਕੰਮ ਸੀਗੇ ਉਹ ਬੜੇ ਵੱਡੇ ਪੱਧਰ ਤੇ ਹੁੰਦੇ ਸੀ। ਜੀ ਸਾਹਿਬ ਜਾਂ ਹੋਰ ਸਾਰੇ ਜਿਹੜੇ ਉਹਨਾਂ ਦਿਨਾਂ ਦੇ ਵੀ ਇਤਿਹਾਸ ਵੀ ਬੜਾ ਲੰਮਾ ਸਰਕਾਰਾਂ ਨਾ ਕਿ ਇੰਨੀ ਜ਼ਿਆਦਾ ਮਾੜੀ ਹਾਲਤ ਸਾਡੇ ਧਰਮ ਦੀ, ਧਰਮ ਸਥਾਨਾਂ ਦੀ, ਆਮ ਸਾਡੇ ਸਮਾਜ ਦੀ, ਸਾਡੇ ਸਿੱਖ ਭਾਈਆਂ ਦੀ ਸੀਗੀ। ਤੇ ਉਸ ਮੌਕੇ ਉੱਤੇ ਜਿਹੜੀ ਇੱਕ ਇਨਕਲਾਬੀ ਵਿਚਾਰਧਾਰਾ ਜਿਹੜੀ ਆ, ਗੁਰਮਤਿ ਵਿਚਾਰਧਾਰਾ, ਉਹਦਾ ਝੰਡਾ ਲੈ ਕੇ ਜਿਹੜੇ ਗੁਰਸਿੱਖ ਤੁਰੇ, ਉਹਨਾਂ ਵਿੱਚੋਂ ਹੈ ਤਾਂ ਬਹੁਤ ਸਾਰੇ ਉਸ ਟਾਈਮ ਬਹੁਤ ਸਾਰੇ ਗੁਰਸਿੱਖ ਨਹੀਂ ਜਿਹਨਾਂ ਦਾ ਜ਼ਿਕਰ ਇਤਿਹਾਸ ਵਿੱਚ ਸਾਡੇ ਆਉਂਦਾ ਜੀ। ਪਰ ਜਿਹੜਾ ਮੁੱਖ ਤੌਰ ਦੇ ਉੱਤੇ ਅਸੀਂ ਅੱਜ ਗਿਆਨੀ ਜਗਤ ਸਿੰਘ ਦੀ ਗੱਲ ਕਰਦੇ ਹਾਂ, ਇਹਨਾਂ ਨੇ ਜਿੱਥੇ ਆਪ ਦੂਸਰੇ ਪਾਸੇ ਲੋਕਾਂ ਨੂੰ, ਸਿੱਖਾਂ ਨੂੰ, ਹੋਰ ਧਰਮਾਂ ਦੇ ਲੋਕਾਂ ਨੂੰ ਸਿੱਖੀ ਦੀ ਜੋੜਨ ਲਈ ਜੋ ਕੁਛ ਕੀਤਾ, ਉਹ ਆਪਣੇ ਆਪ ਦੇ ਉੱਤੇ ਕਈਦਾ ਮਹਾਨ ਕਾਰਜ ਆ। ਤੇ ਅੱਜ ਜਦੋਂ ਆਪਾਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਉਹੀ 100 ਸਾਲ ਬਾਅਦ ਦੁਬਾਰਾ ਵਾਪਰ ਗਿਆ, ਸਾਨੂੰ ਗਿਆਨੀ ਜਗਤ ਸਿੰਘ ਦੀ ਵਾਰ-ਵਾਰ ਯਾਦ ਆਉਂਦੀ ਹੈ। ਗਿਆਨੀ ਜਗਤ ਸਿੰਘ ਜੀ ਨੇ ਜਿਵੇਂ ਸਵਾਮੀ ਦਇਆਨੰਦ ਸੀਗਾ ਆਰੀਆ ਸਮਾਜ ਵਾਲਾ ਜੀ, ਉਹ ਦਬਾਅ ਆਇਆ ਔਰ ਉਹਦੇ ਨਾਲ 3 ਵਾਰ ਇਹਨਾਂ ਨੇ ਬਹਿਸ ਕੀਤੀ ਔਰ ਉਹਨੂੰ ਇਹ ਗੱਲ ਦੇ ਉੱਤੇ ਕਾਇਮ ਕੀਤਾ ਕਿ ਤੇਰਾ ਜਿਹੜੇ ਤੁਹਾਡੇ ਆਰੀਆ ਸਮਾਜ ਵਾਲਿਆਂ ਦੀ ਤੁਹਾਡੇ ਵਿਚਾਰ ਨੇ ਵੀ ਇਹ ਗਲਤ ਨੇ ਔਰ ਜਿਹੜੇ ਅਸਲੀ ਵਿਚਾਰ ਨੇ ਉਹ ਖਾਣਾ ਪਏ ਨੇ, ਸਿੱਖ ਸਿਧਾਂਤ ਦੇ ਵਿੱਚ ਪਏ ਨੇ, ਸਿੱਖ ਵਿਚਾਰਧਾਰਾ ਦੇ ਵਿੱਚ ਪਏ ਜੀ। ਗੁਰਮਤਿ ਦੇ ਨਜ਼ਰੀਏ ਤੋਂ ਸਾਧੂ ਦਇਆਨੰਦ ਨੂੰ 3 ਵਾਰੀ ਹਰਾਉਣ ਵਾਲੇ ਗਿਆਨੀ ਜਗਤ ਸਿੰਘ ਦੇ ਬਾਰੇ ਜੇ ਆਪਾਂ ਨੂੰ ਕੌਮ ਦਾ ਭਾਵਾਂ ਲਿਖੀਏ ਤਾਂ ਇੱਥੇ ਕੋਈ ਵੱਡਾ ਅਦਾਰਾ ਜਾਂ ਵੱਡਾ ਇੰਸਟੀਚਿਊਟ ਆਪਾਂ ਨਹੀਂ ਖੜਾ ਕਰ ਸਕਦੇ। ਜਦੋਂ ਕਿ ਪੰਜਾਬ ਦੀ ਧਰਤੀ ਉੱਤੇ ਉਹ ਤਾਂ ਹਾਰੇ ਹੋਏ ਵਿਅਕਤੀ ਦੇ ਥਾਂ ਦੇ ਉੱਤੇ ਤੋਂ BA ਦੀ ਸੰਸਥਾਵਾਂ ਜਿਹੜੀਆਂ ਰਹੀਆਂ ਉਹ ਮਿਲ ਜਾਣਗੀਆਂ ਜੀ। ਤਾਂ ਗਿਆਨੀ ਜਗਤ ਸਿੰਘ ਦੇ ਚੰਗਾ ਬੋਲਦੀਆਂ ਲੈ ਕੇ ਨਹੀਂ ਔਰ ਜੋ ਉਹਨਾਂ ਨੇ ਹੰਡਾਇਆ, ਜੋ ਉਹਨਾਂ ਦੀ ਜਿਹੜੀ ਸਾਡੇ ਸਮਾਜ ਵਿੱਚ ਉਸ ਦੌਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਜਾਤ ਵਰਣ ਦੀ ਜਿਹੜੀ ਬ੍ਰਾਹਮਣਵਾਦੀ ਵੰਡ ਵਾ, ਉਹਦਾ ਅਸਰ ਉਸ ਟਾਈਮ ਬੜਾ ਵੱਡਾ ਹੋ ਗਿਆ ਸੀਗਾ। ਤੇ ਉਹਦੇ ਕਰਕੇ ਗਿਆਨੀ ਜਗਤ ਸਿੰਘ ਦੇ ਨੂੰ ਵੀ ਪਿੰਡੇ ਤੇ ਹੰਡਾਉਣਾ ਪਿਆ ਉਹ ਜ਼ੁਲਮ ਜਿਹੜਾ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਹੁੰਦਾ, ਜਿਹੜਾ ਸਿੱਖ ਸਮਾਜ ਦੇ ਵਿੱਚ ਇਹ ਜਾਤ ਵਰਣ ਕਰਕੇ ਸੀਗਾ, ਉਹਨਾਂ ਨਾਲ ਬਹੁਤ ਸਮਝ ਉੱਤੇ ਵਧੀਕੀ ਹੁੰਦੀ ਰਹੀ ਪਰ ਉਹਨਾਂ ਨੇ ਜ਼ੁਲਮ ਦਾ ਪੱਲਾ ਨਹੀਂ ਕੱਢਿਆ। ਇਹ ਗੱਲ ਕਰਕੇ ਜਿੰਨੀ ਚੰਗੀ ਗੰਭੀ ਆ ਕਿ ਅੱਜ ਸਾਡੇ ਸਮਾਜ ਦੇ ਵੱਡੇ ਹਿੱਸੇ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਉਂਦਾ ਇਹਨਾਂ ਦੇ ਦੌਰ ਇਹਨਾਂ ਨਾਲ ਵਧੀਕੀ ਹੁੰਦੀ ਆ, ਇਹਨਾਂ ਨਾਲ ਜ਼ੁਲਮ ਹੁੰਦਾ, ਇਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ, ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਫੈਕਟਰ ਹੁੰਦਾ ਵਾ। ਸਾਡਾ ਸਮਾਜ ਦਾ ਇਸ ਤਰ੍ਹਾਂ ਜਨ ਭਾਈਚਾਰਾ ਜਿਹੜਾ ਹੈਗਾ ਇੱਕ ਵਿਰੋਧੀ ਡੇਰਿਆਂ ਵੱਲ ਨੂੰ ਜਾ ਰਿਹਾ। ਪਰ ਗਿਆਨੀ ਜਗਤ ਸਿੰਘ ਜੀ ਨਾਲ ਜੋ ਕੁਝ ਉਹਨਾਂ ਨਾਲ ਹੋ ਰਿਹਾ ਸੀ, ਉਹਨਾਂ ਨੇ ਉਸ ਟਾਈਮ ਦੇ ਉੱਤੇ ਜ਼ਿੰਦਗੀ ਦਾ ਪੱਲਾ ਨਹੀਂ ਕੀਤਾ ਔਰ ਕਿਤਾਬਾਂ ਦੇ ਰਾਹੀਂ, ਲੈਕਚਰਾਂ ਦੇ ਰਾਹੀਂ, ਤਕਰੀਰਾਂ ਦੇ ਰਾਹੀਂ ਥਾਂ ਤੇ ਜਾ ਕੇ ਗੁਰਮਤਿ ਦਾ ਸਿਧਾਂਤ ਲੋਕਾਂ ਨੂੰ ਦ੍ਰਿੜ ਕਰਾਉਂਦੇ ਰਹੇ ਜੀ। ਬਿਲਕੁਲ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਜਿਨ੍ਹਾਂ ਵਿੱਚੋਂ ਹੈ ਤਾਂ ਸਾਰੀਆਂ ਬਹੁਤ ਵਧੀਆ ਲਿਖੀਆਂ, ਪਰ ਜਿਵੇਂ ਨਕਲੀ ਸਿੱਖ ਪ੍ਰਬੋਧ ਕਿਤਾਬ ਆ ਜਿਹੜੀ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਾਉਣ ਦੇ ਲਈ ਉਹਨਾਂ ਨੇ ਕਿਸ ਪੱਧਰ ਤੇ ਜਾ ਕੇ ਲੋਕਾਂ ਦੇ ਨਾਲ ਆਪਣਾ ਰਾਬਤਾ ਬਣਾਇਆ, ਕਿਸ ਦਲੀਲ ਦੇ ਨਾਲ ਉਹਨਾਂ ਨੂੰ ਲੌਜਿਕ ਔਰ ਆਸੇ ਪੰਜਾਬ ਦੇ ਨਾਲ ਉਹਨਾਂ ਨੂੰ ਕਾਇਮ ਕੀਤਾ ਕਿ ਆਪਾਂ ਸਹੀ ਰਾਹ ਉੱਤੇ ਗੁਰਮਤਿ ਦੇ ਨਾਲ ਚੱਲਣਾ। ਔਰ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਨਕਲੀ ਸਿੱਖ ਪ੍ਰਬੋਧ ਤੋਂ ਬਿਨਾਂ ਕਿਤਾਬਾਂ ਨੇ, ਗੁਰਮਤਿ ਆਰਤੀ ਪ੍ਰਬੋਧ, ਤਰਕੋਟ ਸਿੰਘ, ਸੁਲਤਾਨ ਪੁਆਣਾ, ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਬਹੁਤ ਵੱਡਾ ਉਹਨਾਂ ਨੇ ਕੌਮ ਨੂੰ ਭੰਡਾਰ ਦਿੱਤਾ ਹੈਗਾ ਜੀ। ਔਰ ਉਹਨਾਂ ਦੇ ਘਰ ਜਿਹੜਾ ਹੈਗਾ ਬੱਚਾ ਬੇਟਾ ਜਿਹੜਾ ਸੀ ਬਲਦੇਵ ਸਿੰਘ ਤੇ ਬੇਟੀ ਸੀ ਵਿਦਿਆਵੰਤ, ਉਹ ਜਦੋਂ ਉਹ ਜਿਹੜੀ ਅੱਜ ਗੱਲ ਆਪਾਂ ਕਰਦੀ ਆ ਵੀ ਇਹਨਾਂ ਨੇ ਬਹੁਤ ਪੜ੍ਹਾਇਆ ਲਿਖਾਇਆ, ਮਹਾਰਾਜਾ ਉਹਨਾਂ ਨੇ ਆਪਣੇ ਅੱਗੇ ਪੜ੍ਹਾਇਆ, ਉਹਨਾਂ ਨੂੰ ਬੜਾ ਵਧੀਆ ਚੰਗੀ ਪੜ੍ਹਾਈ ਮੈਡੀਕਲ ਕਰਾਈ। ਇੰਗਲੈਂਡ ਤੋਂ ਪੜ੍ਹ ਕੇ ਉਹਨਾਂ ਦਿਨਾਂ ਦੇ ਵਿੱਚ ਗਿਆਨੀ ਜਗਤ ਸਿੰਘ ਜੀ ਦੇ ਬੇਟੇ ਸੰਜੀਵ ਸਿੰਘ ਜੀ ਇੱਥੇ ਉਹ ਇੰਨਾ ਜਾਤ-ਪਾਤ ਦਾ ਅਸਰ ਇੰਨਾ ਜ਼ਿਆਦਾ ਸੀ। ਅੰਮ੍ਰਿਤਸਰ ਦੇ ਵਿੱਚ ਜਦੋਂ ਇੰਸਪੈਕਟਰ ਦੀ ਨੌਕਰੀ ਉਹਨਾਂ ਨੂੰ ਦੇਣੀ ਚਾਹੀ ਤਾਂ ਉਹਨਾਂ ਨੂੰ ਇਹਦੀ ਬਰਾਦਰੀ ਦੇ ਕਾਰਨ ਨੌਕਰੀ ਤਾਂ ਇਹ ਕਰ ਦਿੱਤੀ ਜਾ ਰਹੀ ਹੈ ਇਹਨਾਂ ਉਸ ਤਰ੍ਹਾਂ ਦੇ ਜਿਹੜਾ ਇੰਨਾ ਜ਼ਿਆਦਾ ਇਹਦੇ ਜ਼ੋਰ ਸੀਗਾ। ਫਿਰ ਇਹ ਬਾਅਦ ਚਲੇ ਗਏ ਉੱਥੇ ਇੰਜੀਨੀਅਰ ਚਲੇ ਗਏ ਸੀਗੇ ਬਲੇਜ ਆਉਂਦੇ, ਬਾਅਦ ਵਿੱਚ ਉੱਥੇ ਉਹਨਾਂ ਨੇ ਪਬਲਿਕ ਵੀ ਹੋ ਗਏ ਸੀਗੇ ਪਰ ਬਾਅਦ ਵਿੱਚ ਭਾਰਤ ਵਿੱਚ ਆ ਕੇ ਪੰਜਾਬ ਵਿੱਚ ਆ ਕੇ ਉਹਨਾਂ ਨੇ ਸਿੱਖੀ ਗਰੁੱਪ ਬੜਾ ਅਭਿਆਸ ਕੀਤਾ
ਮੈਂ ਇਹ ਗੱਲ ਬੜੇ ਸਿੱਧੇ ਨਾਲ ਮਜ਼ਬੂਤ ਕੀਤੀ ਹੈ, ਕਿਉਂਕਿ ਮੈਂ ਇਹ ਆਪ ਸਰਬੱਤੀ ਦਾ ਹੰਡਾ ਰਿਹਾ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈਗਾ ਕਿ ਸਾਡੀ ਸਾਰੇ ਭਾਈਚਾਰੇ ਨੂੰ, ਖਾਸ ਤੌਰ ਤੇ ਸਿੱਖ ਨੌਜਵਾਨਾਂ ਨੂੰ, ਯਾਨੀ ਸਿੱਖ ਸਿੰਘ ਦੀ ਜਿਹੜੀ ਵਿਸ਼ੀ ਸ਼ਖਸੀਅਤ ਆ ਇਹਨੂੰ ਵਾਰ-ਵਾਰ ਸਮਝਣਾ ਚਾਹੀਦਾ, ਪੜ੍ਹਨਾ ਚਾਹੀਦਾ ਔਰ ਇਹਦੇ ਉੱਤੇ ਦ੍ਰਿੜਤਾ ਦੇ ਨਾਲ ਸਮਝ ਕੇ ਪਹਿਰਾ ਦੇਣ ਦੀ ਲੋੜ ਆ ਕਿ ਗੁਰਮਤਿ ਦਾ ਪੱਲਾ ਨਹੀਂ ਚੱਕਣਾ ਚਾਹੀਦਾ। ਜਦੋਂ ਤੋਂ ਕ੍ਰਿਸਚਨ ਨੇ ਜਾਂ ਗਲਤ ਵਿਚਾਰਧਾਵਾਂ ਨੇ ਐਂਟੀ ਚੀਜ਼ਾਂ ਨੇ ਉਹਨਾਂ ਨੂੰ ਪ੍ਰਵਾਹ ਕਰਦੀ ਲੋੜ ਦੀ ਗੁਰੂ ਦੇ ਪੜੀ ਤੱਕ। ਜੀ ਬਿਲਕੁਲ, ਜਿਹੜਾ ਤੁਸੀਂ ਸੰਦੇਸ਼ ਦਿੱਤਾ ਅੰਤ ਦੇ ਵਿੱਚ ਇਹੀ ਇੱਕ ਲੜ ਬੰਨਣ ਵਾਲੀ ਗੱਲ ਹੈਗੀ ਹੈ ਵੀ ਇੰਨੀਆਂ ਔਕੜਾਂ ਦੇ ਬਾਵਜੂਦ ਉਹਨਾਂ ਨੇ ਆਪਣਾ ਜਿਹੜਾ ਸਿਧਾਂਤ ਸੀਗਾ, ਸਿੱਖੀ ਫਲਸਫਾ ਸੀ, ਉਹ ਨਹੀਂ ਛੱਡਿਆ। ਇਹੀ ਸਾਡੇ ਲਈ ਬਹੁਤ ਵੱਡੀ ਪ੍ਰੇਰਣਾ ਹੈਗੀ ਹੈ ਜੇ ਅਸੀਂ ਉਹਦੇ ਤੋਂ ਕੁਝ ਸਿੱਖ ਸਕੀਏ ਤੇ ਉਹਨਾਂ ਦੀ ਸ਼ਖਸੀਅਤ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਲਿਆ ਸਕੀਏ। ਘੁਮਾਣ ਸਾਹਿਬ, ਇਸੇ ਦੇ ਨਾਲ ਜੇ ਅਸੀਂ ਜਸਵੰਤ ਸਿੰਘ ਖਾਲੜਾ ਦੀ ਗੱਲ ਕਰੀਏ, ਅੱਜ ਉਹ ਦਿਨ ਹੈਗਾ ਜਦੋਂ 1995 ਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਨਾਲ ਅੱਜ ਦਾ ਦਿਨ ਜਿਹੜਾ ਹੈਗਾ ਜੁੜਦਾ। ਕਿਵੇਂ ਹਕੂਮਤ ਵੱਲੋਂ ਉਹਨਾਂ ਨੂੰ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਤੇ ਅੱਜ ਤੱਕ ਵੀ ਜਿਹੜੀ ਉਹਨਾਂ ਤੋਂ ਬਾਅਦ ਉਹਨਾਂ ਦੀ ਲੈਗੇਸੀ ਹੈਗੀ ਹੈ, ਉਹਨਾਂ ਦੇ ਜਿਹੜੇ ਵਾਈਫ ਨੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਚਲਾਈ ਜਾ ਰਹੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਸੱਚ ਸੀਗਾ ਅਣਪਛਾਤੀਆਂ ਲਾਸ਼ਾਂ ਦਾ ਪੰਜਾਬ ਦੇ ਵਿੱਚ ਜੋ ਸਿੱਖ ਨੌਜਵਾਨੀ ਦਾ ਘਾਣ ਹੋਇਆ ਉਹ ਬਾਹਰ ਆ ਸਕੇ। ਪਰ ਕਿਤੇ ਨਾ ਕਿਤੇ ਉਹ ਜਿਹੜੀ ਰੌਸ਼ਨੀ ਹੈਗੀ ਆ ਇਨਸਾਫ ਦੀ, ਉਹ ਮੱਧਮ ਹੁੰਦੀ ਚਲੀ ਜਾਂਦੀ ਹੈ। ਸੋ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਕੀ ਕੋਈ ਫਰਕ ਪਿਆ ਇਹ ਸਾਰੇ ਸਮੇਂ ਦੇ ਦੌਰਾਨ? 1995 ਤੋਂ ਅੱਜ ਅਸੀਂ 2016 ਦੇ ਵਿੱਚ ਪਹੁੰਚੇ ਹਾਂ। ਜੋ ਉਦੋਂ ਹਾਲਾਤ ਸੀ, ਕੀ ਅੱਜ ਦੇ ਹਾਲਾਤ ਵੀ ਉਸੇ ਤਰ੍ਹਾਂ ਦੇ ਨੇ ਜਦੋਂ ਅਸੀਂ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਦੇਖਦੇ ਹਾਂ? ਦੇਖੋ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਹੈ, ਉਹਨਾਂ ਦੀ ਜਿਹੜੀ ਜਦੋਂ ਉਹਨਾਂ ਦੇ ਉੱਤੇ ਮੈਂ ਪੂਰਾ ਲਿਖਣ ਦੇ ਲਈ ਜਾਂ ਕੰਮ ਕਰ ਰਿਹਾ ਸੀਗਾ, ਮੈਂ ਪਰਿਵਾਰਕ ਪਿਛੋਕੜ ਨੂੰ ਤੋੜਿਆ ਤੇ ਬੜੀ ਹੈਰਾਨੀ ਦੀ ਗੱਲ ਆ ਕਿ ਇਹ ਖਾਨਦਾਨ ਦੇ ਬੰਦੇ ਪਿੱਛੇ ਤੋਂ ਦਾਦੇ ਪੜਦਾਦੇ ਬਿਨਾਂ ਤੋਂ ਜਿਹੜੀ ਆ ਮਨੁੱਖਤਾ ਦੀ ਭਲਾਈ ਲਈ ਜਨਮ ਦਾ ਮਾਤਾ ਜਿਹੜਾ ਹੈਗਾ ਰਹੀ ਆ ਜੀ ਪਿੱਛੇ ਸਾਰੇ ਆਪਣੇ ਇਦਾਂ ਦੇ ਉਹ ਚੱਲ ਰਿਹਾ ਕੰਮ। ਤੇ ਜਦੋਂ ਬੰਦਾ ਜਸਵੰਤ ਖਾਲੜਾ ਦੀ ਆਪਾਂ ਗੱਲ ਵਿਚਾਰਦੇ ਆ ਤਾਂ ਉਸ ਦੌਰ ਦੇ ਵਿੱਚ ਇੱਕ ਜੰਗ ਦੀ ਕਮਾਂਡ ਹੇਠ, ਬੇਅੰਤ ਸਿੰਘ ਦੀ ਕਮਾਂਡ ਦੇ ਹੇਠ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦਾ ਇੱਕ ਤਰੀਕੇ ਨਾਲ ਇੱਕ ਤਰਫਾ ਕਤਲੇਆਮ ਕੀਤਾ ਜਾ ਰਿਹਾ ਜੀ। ਔਰ ਜਿਹੜੀ ਇਹ ਕਤਲੇਆਮ ਇੰਨੀ ਬੇਦਰਦੀ ਨਾਲ ਹੋ ਰਿਹਾ ਸੀ, ਇਹਦੇ ਖਿਲਾਫ ਬੋਲਣ ਦੀ ਜੁੱਟ ਜਿਹੜੀ ਨਹੀਂ ਸੀ, ਸਾਰਾ ਜਸਵੰਤ ਸਿੰਘ ਖਾਲੜਾ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਜਸਪਾਲ ਸਿੰਘ ਢਿੱਲੋਂ ਔਰ ਸਰਦਾਰ ਰਵੀਰ ਸਿੰਘ ਮੁਖਤਰ ਤੇ ਇਹ ਟੀਮ ਬਣਾ ਕੇ ਇਹਨਾਂ ਨੇ ਉਹ ਜਿਹੜੇ ਜ਼ੁਲਮ ਹੋ ਰਹੇ ਸੀ ਇਸ ਖਿੱਤੇ ਦੇ ਵਿੱਚ, ਖਾਸ ਤੌਰ ਤੇ ਅਨੁਸਾਰ 7 ਲਗਾ ਕੇ ਜੀ ਇਹਨਾਂ ਨੇ ਜਦੋਂ ਸਬੂਤ ਲੱਭਣੇ ਸ਼ੁਰੂ ਕੀਤੇ ਤਾਂ ਸਾਰੀ ਉਹ ਗੱਲ ਸਕੀ ਸੀ। ਤੇ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਸਰਦਾਰੀ ਦੱਸੀ ਕਿ ਇਸ ਖਿੱਤੇ ਦੇ ਵਿੱਚ ਹਜ਼ਾਰਾਂ ਬੰਦੇ ਜਿਹੜੇ ਨੇ ਉਹ ਇਹਨਾਂ ਨੇ ਪੁਲਿਸ ਵਾਲਿਆਂ ਨੇ ਮਾਰ ਕੇ ਉਹਨਾਂ ਨੂੰ ਕਹਿਤਾ ਕਿ ਜੋ ਭਾਰਤ ਜਾਂਦੇ ਬੰਦੇ ਸੀਗੇ ਜੀ ਉਹ ਉਹਦੀਆਂ ਨਾਟਾਂ ਜਿਹੜੀਆਂ ਨਾ ਵਰਤੀਆਂ ਤੇ ਉਹ ਲੱਤਾਂ ਆ ਜੀ। ਤੇ ਇਹਦੇ ਔਰ ਅਮਰਦਾਰ ਆ ਕੇ ਜਦੀ ਪ੍ਰੈਸ ਕਾਨਫਰੰਸ ਕੀਤੀ ਤੇ ਨਹੀਂ ਤਾਂ ਬਾਹਰ ਦੇ ਲੋਕਾਂ ਚਲੇ ਗਏ ਨੇ, ਬੰਦੇ ਉਹਦਾ ਮੋਢਾ ਕਰਦੇ ਆ ਤਾਂ ਐਵੇਂ ਮਰੀ ਜਾਂਦੇ ਨੇ ਲੋਕ, ਅਸੀਂ ਬੰਦਾ ਮਾਰੇ। ਪਰ ਜਿਸ ਤਰੀਕੇ ਨਾਲ ਕਿਉਂਕਿ ਇਹ ਗੱਲ ਉਦੋਂ ਸਿੱਧੀ ਜਦੋਂ ਬਾਬੇ ਮਾਨੋ ਜਹਾਲ ਦਾ ਉਸ ਮੁਕਾਬਲਾ ਜਾਂ ਜਿਸ ਤਰੀਕੇ ਨਾਲ ਉਹਦੀ ਸ਼ਹਾਦਤ ਹੋਈ ਤਾਂ ਉਹਨਾਂ ਦੀ ਜਿਹੜੀ ਦੇਰ ਸੀਗੀ, ਇਹਨਾਂ ਦੀ ਜਜ਼ਬਤ ਸੀਗੀ, ਇਹਨਾਂ ਦੀ ਲਾਸ਼ ਲੈਣ ਦੇ ਲਈ ਜਿਹੜਾ ਕੀਤਾ ਉਪਰਾਲਾ ਤਾਂ ਸਰਕਾਰ ਕਹਿੰਦੀ ਕਿ ਤਾਂ ਮਤਲਬ ਲਾਵਰਤ ਲਾਸ਼ ਦੇ ਕੇ ਕਰਾਰ ਦੇ ਕੇ ਉਹਨਾਂ ਦੇ ਕਰ ਦਿੱਤਾ ਹੈਗਾ ਜੀ। ਉਹ ਉਹਨਾਂ ਬੜੀ ਇੱਕ ਅਜੀਬ ਦੀ ਗੱਲ ਹੋਈ ਕਿ ਜਿਹੜੇ ਬਾਹਰ ਖੜੇ ਆ ਬਾਬਾ ਮਾਨੋ ਤਾਂ ਲਾਵਰਤ ਉਹ ਕਰਦਾ ਸਾਡੀ ਦੁਨੀਆ ਨੂੰ ਪਤਾ ਹੈ, ਜਿਹੜਾ ਪਰਿਵਾਰ ਆ ਉਹਦਾ ਆਲਾ ਦੁਆਲਾ ਹੈਗਾ, ਹਰ ਕਿਸੇ ਨੂੰ ਬੰਦਾ ਜਾ ਸਕਦਾ ਹੈਗਾ, ਇਹ ਕੀ ਗੱਲ ਕੀਤੀ ਗੱਲ। ਪਰ ਜਦੋਂ ਇਹ ਗੱਲ ਕਰੀ ਤਾਂ ਇਹਦੇ ਵਿੱਚ ਉਹਨਾਂ ਦੇ ਰਾਹ ਦੱਸਿਆ ਗਿਆ ਕਿ ਉਹ ਪਹਿਲਾਂ ਅਣਗੜ ਵਾਲੇ ਜਿਹੜੇ ਆਪਣੇ ਕਹਿੰਦੇ ਸੀਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਸੀਗਾ ਇਹ ਲੱਭਦੇ ਕਰਦੇ ਸੀਗੇ ਕਿ ਉਹਨਾਂ ਨੂੰ ਕਿਤੇ ਦੇਖ ਕੇ ਲੱਭਦੇ ਨੇ ਕਿ ਚਲੇ ਗਏ ਨੇ। ਉਹ ਖਾਲੜੇ ਭਾਈ ਸਾਹਿਬ ਨੂੰ ਉੱਥੋਂ ਕਿਉਂ ਮਿਲ ਗਿਆ ਔਰ ਉਹਦੇ ਵਿੱਚੋਂ ਅੱਗੇ ਸਾਰੀ ਗੱਲ ਕੀਤੀ ਸੀ ਉਹ ਲੱਭਦੀ ਗਈ ਤਾਂ ਉਸ ਤਰੀਕੇ ਨਾਲ 3000 ਦੇ ਸਾਡੇ ਚਾਂਦੇ ਜਿਹੜੀਆਂ ਦੁਨੀਆਂ ਉਹ ਅਮਰਦਾ ਜਿਹੜੇ ਦੇ ਵਿੱਚ ਉਸ ਟਾਈਮ ਵੀ ਕਰਦਾ ਨਹੀਂ ਦੋਂਦਾ ਸੀਗਾ ਜੀ।
ਪਹਿਲਾਂ ਵੀ ਆਪਣੇ ਲਗਭਗ ਨਾਸ਼ਾ ਦਾ ਜਿਹੜਾ ਇੱਕ ਪਤਾ ਲੱਗਿਆ ਕਿ ਉਹਨਾਂ ਨੇ ਪਿਛਲੇ 1991 ਤੇ 94 ਦੇ ਵਿਚਾਲੇ ਜਾਣੇ ਸਿਰਫ 3000 ਡੈਡ ਜਿਹੜੀਆਂ ਨੇ ਨਾਮ ਕਰਾਰ ਦੇ ਕਿਤੇ ਨਾ ਸਾਰੇ ਤਾਂ ਉਹਦੇ ਵਿੱਚੋਂ ਇਹ ਗੱਲ ਕਰ ਜੇ ਆਈਡੀਆ ਆਈਏ ਤਾਂ ਜੇ ਪੰਜਾਬ ਦੇ ਬਾਰੇ ਦਾ ਲੱਗੇ ਤਾਂ 25,000 ਬੰਦਾ ਦਾ ਦੋਦਾ ਜ਼ਰੂਰ ਇਹਨਾਂ ਨੇ ਇਸ ਤਰੀਕੇ ਨਾਲ ਪੁਲਿਸ ਨੇ ਜਿਹੜਾ ਚੈੱਕ ਮਾਰ ਦਿੱਤਾ ਹੋਣਾ। ਇਹ ਗੱਲ ਜਦੋਂ ਆਈ ਤਾਂ ਸਿੱਧੀ ਉਹ ਦਿਨ ਜਿਹੜੀ ਸੰਸਦੀ ਵਰਗੀ ਲੋਕ ਜਿਹੜਾ ਸੱਚੜ ਤੋੜਾ ਵੀ ਹੋ ਜਾਣ ਜਿਨ੍ਹਾਂ ਦਾ ਇੱਕ ਤਰਫਾ ਟੱਕਰੀਆਂ ਕਰ ਰਹੇ ਸੀ ਜਿਹੜੇ ਲੋਕ ਇਹਨਾਂ ਨੇ ਫਿਰ ਇਹ ਕੰਮ ਕਦੋਂ ਪ੍ਰਕਾਸ਼ ਕਰ ਤੋ ਇਹ ਬੜਾ ਸਾਡੇ ਦੁਨੀਆ ਭਰ ਦੇ ਜਾਂਦੇ ਸੀ ਜਦੋਂ ਜੰਗ ਜੰਗ ਦਾ ਜਿਹੜਾ ਕੰਮ ਧਮਾਕੇ ਦੇ ਵਿੱਚ ਪੱਤਰਕਾਰਤਾ ਨੇ ਆਤਮਾ ਕੀਤਾ ਔਰ ਉਸ ਤੋਂ ਇਹਨਾਂ ਨੂੰ ਇੱਕ ਮੌਕਾ ਲੱਭ ਗਿਆ ਕਿ ਉਦੋਂ ਫੜੋ ਫੜੀ ਬੜੇ ਜ਼ੋਰਾਂ ਤੇ ਚੱਲੀ ਇਹਦੇ ਪਹਿਲਾਂ ਥੋੜਾ ਜਿਹਾ ਪਾਉਣਾ ਔਖਾ ਸੀਗਾ ਕਿਉਂਕਿ ਅਮਰੀਕਾ ਕੈਨੇਡਾ ਅਮਰੀਕਾ ਜਾ ਕੇ ਬੜੇ ਵੱਡੇ ਲੈਵਲ ਤੇ ਇਹ ਮੁੱਦਾ ਉਠਾਇਆ ਜੀ ਤੇ ਜਦੋਂ ਉਹਨਾਂ ਨੂੰ ਬਾਰ-ਬਾਰ ਇਹ ਗੱਲਾਂ ਬਹੁਤ ਵਧੀਆ ਦੀਆਂ ਗੱਲਾਂ ਪੈ ਨੂੰ ਕਿ ਸਾਨੂੰ ਖਤਰਾ ਵਾ ਤੇ ਇਸ ਤਰ੍ਹਾਂ ਪਰ ਉਹ ਕਹਿੰਦੇ ਕਿ ਹੁਣ ਦੀ ਮੌਤ ਤੋਂ ਬਾਅਦ ਵੀ ਕਿਸੇ ਦਾ ਗੱਲ ਨੂੰ ਲੈ ਗਿਆ ਨਾ ਜੀ ਮੌਤ ਤੋਂ ਬਾਅਦ ਵੀ ਉਹ ਗੱਲ ਰੋਕ ਨਹੀਂ ਦਿੱਤੇ तो कोई का कोई ਇਹਨਾਂ ਨੇ ਸਤੰਬਰ ਨੂੰ ਭਾਈਚਾਰਾ ਇੱਥੇ ਘਰਵਾ ਕਰਦੇ ਨੇ ਅੰਦਰ ਰਹਿੰਦਾ ਹੋਣਾ ਯੂਨੀਵਰਸਿਟੀ ਦੇ ਸਾਹਮਣੇ ਉਹਦਾ ਘਰ ਵਾ ਤੇ ਕੰਜੀ ਪੰਜੀ ਕੋਲ ਦਾ ਯੂਨੀਵਰਸਿਟੀ ਦੇ ਐਸਡੀ ਦੇ ਜੌਬ ਕਰਦੇ ਸੀ ਤੇ ਉਹਨਾਂ ਦੇ ਕੋਲ ਦਾ ਤੇ ਬਾਥਰੂਮ ਜਿਹੜਾ ਵੀ ਆਰਜੀ ਅੰਦਰ ਕਹਿੰਦੇ ਉਹ ਆਇਆ ਵੀ ਉਹ ਤੇ ਮਿਲਦਾ ਵੀ ਤੇ ਭਾਈਚਾਰਾ ਬਾਹਰ ਆਪਦੀ ਗੱਡੀ ਨੂੰ ਧੋ ਰਿਹਾ ਸੀ ਕਾਰ ਗੱਡੀ ਦੇ ਨਾਲ ਤੇ ਉਹ ਤੇ ਜੀ ਉਹ ਪਾਰਟੀ ਆਈ ਆ ਇਹਨਾਂ ਨੇ ਉਹਦੇ ਕੋਲ ਚੱਕ ਕੇ ਜਿਵੇਂ ਕਿ ਬਾਅਦ ਤਕਲੀਫ ਨੂੰ ਬਦਲਾ ਦੇ ਰੂਪ ਕਰਨਾ ਸੀ ਉਹ ਟਾਈਮ ਉਹਨੇ ਬਤਾਈ ਗੱਲ ਬਾਅਦ ਨਦੀ ਕੀਤੀ ਜਿਹੜੀ ਤੇ ਇਹਨਾਂ ਨੂੰ ਬਚਾ ਕੇ ਮਾਨਾ ਦੇ ਦਿੱਤੇ ਗਏ ਨੇ ਉੱਥੇ ਬੜੀ ਬੁਰੀ ਤਰ੍ਹਾਂ ਇਹਨਾਂ ਨੂੰ ਸ਼ਬਦ ਇਹ ਦਿੱਤੇ ਗਏ ਨੇ ਔਰ ਫਿਰ ਮਾਰ ਕੇ ਇਹਨਾਂ ਨੂੰ ਕਤਲ ਕਰਕੇ ਇਹਨਾਂ ਨੇ ਉੱਥੇ ਮਹਿਲ ਦੇ ਵਿੱਚ ਜਿਹੜੀ ਹਰੀਜਾਰੀ ਮਹਿਲ ਆ ਉੱਥੇ ਇਹਨਾਂ ਨੇ ਉਹਨਾਂ ਨੂੰ ਬਗਾ ਦਿੱਤਾ ਪਰ ਉਹ ਜਿਹੜੀ ਸ਼ਹਾਦਤ ਹੋਈ ਆ ਉਹ ਸ਼ਹਾਦਤ ਦੇ ਸਦਕਾ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਸੀ ਲੋਕਾਂ ਦੇ ਵਿੱਚ ਰੋਸ ਹੋਰ ਵੀ ਵੱਧ ਗਿਆ ਤੇ ਜਦੋਂ ਬਾਹਰੀਆਂ ਦਵਾਈਆਂ ਹੋਈਆਂ ਨੇ ਜਾਂ ਸਾਰਾ ਉੱਥੇ ਚੱਲਿਆ ਉਹਦੇ ਵਿੱਚ ਇਹਨਾਂ ਬੰਦਿਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਤੇ ਜਿਹੜੇ ਖਾਲੜਾ ਸਾਹਿਬ ਦੇ ਕਤਲ ਦੇ ਵਿੱਚ ਬੰਦੇ ਨੂੰ ਬਹੁਤ ਹੀ ਨੌਜਵਾਨ ਜਿਹਦੇ ਵਿੱਚੋਂ ਅਜੀਤਨ ਸੰਧੂ ਜਾਂ ਪਹਿਲੇ ਕਹਿੰਦੇ ਆ ਕਿ ਕੋਈ ਇਹਨਾਂ ਦਾ ਦੂਰ ਕਰ ਗਿਆ ਕੁਝ ਵੀ ਕਰ ਗਿਆ ਜੀ ਤੱਕਾ ਬੰਦੇ ਰਹਿੰਦੇ ਨੇ ਬਾਹਰ ਕੱਢ ਗਿਆ ਉਹ ਇੱਕ ਜੋਗ ਮਾਨ ਡੀਐਸਪੀ ਸੀਗਾ ਉਹ ਵੀ ਦੱਸੇ ਮਰ ਗਿਆ ਸੀ ਜਿਹੜੇ 7 ਜਾਣੇ ਜਿਹੜੇ ਬਾਕੀ ਉਹਨਾਂ ਤੋਂ 6 ਜਣਾਂ ਦੀ ਵਜ੍ਹਾ ਹੋਈ ਸੀ ਡੀਐਸਪੀ ਗੁਰਪਾਲ ਸਿੰਘ ਸਾਬਕਾ ਸਾਬਕ ਸੈਕਟਰ ਸਤਨਾਮ ਸਿੰਘ ਸਾਬਕ ਸੈਕਟਰ ਜਗਦੀਪ ਸਿੰਘ ਦੇ ਹੈਡ ਕਾਂਸਟੇਬਲ ਸਰਟੀਫਾਈਡ ਇਹਨਾਂ ਸਾਰਿਆਂ ਨੂੰ ਜਿਹੜੀ ਆ ਉਹ ਗਈ ਆ ਔਰ ਜਿਹੜੀਆਂ ਗਲਾਨਾਂ ਦੇ ਵਿੱਚ ਇਹਦੇ ਤੇ ਜਿਹੜੇ ਮਾਤਾ ਵਾਲੇ ਦਾ ਮਾਰੇ ਜਿਹੜੇ ਬੰਦੇ ਇਹਨਾਂ ਨੇ ਮਾਰੇ ਆਲਮਦਰ ਜਿਹੜੇ ਆਨੰਦਿਆ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਬੰਦੇ ਜਿਹੜਾ ਮਾਤਾ ਜਾਣ ਕਰਦੇ ਹਨ ਉਹਦਾ ਕੌਮ ਦੇ ਸਿੱਧੀ ਉਹ ਕੌਮ ਦੇ ਲਈ ਮਾਨ ਕੌਮ ਨੇ ਉਹਨਾਂ ਦੇ ਉੱਤੇ ਫਸਲ ਕੀਤਾ ਕਿ ਇਹ ਤੱਕ ਮੋੜ ਕਰਕੇ ਮਾਰੇ ਗਏ ਜੀ ਪਰ ਜਿਹੜੇ ਇਹ ਬੰਦੇ ਜਿਨ੍ਹਾਂ ਨੇ ਸਾਡੇ ਦੇਸ਼ ਉੱਤੇ ਭਰਾਵਾਂ ਦਾ ਕਤਲੇਆਮ ਕੀਤਾ ਉਹ ਸਦਾ ਦੀ ਕੌਮ ਦੀ ਜਗ੍ਹਾ ਦੇ ਵਿੱਚ ਖਲਨਾਇਕ ਨੇ ਜਿਹਨਾਂ ਦੇ ਵਿੱਚ ਇਹਨਾਂ ਦੀ ਕੋਈ ਕਦਰ ਨਹੀਂ ਰਹਿੰਦੀ ਹਰ ਥਾਂ ਦੇ ਉੱਤੇ ਇਹਨਾਂ ਦੇ ਨਾਲ ਹੈਗਾ ਲੋਕ ਨਫ਼ਰਤ ਕਰਦੇ ਆ ਉਹ ਇਹ ਅੱਜ ਜਦੋਂ ਵੀ ਭਗਵਾਨ ਦੇ ਖਾਲੜਾ ਨੂੰ ਯਾਦ ਕਰ ਰਹੇ ਹੈਗੇ ਆ ਇੱਥੇ ਹੁੰਦਾ ਸੀ ਬਹੁਤ ਹੀ ਮਾਰੂ ਕਰਦੇ ਨੂੰ ਯਾਦ ਕੀਤਾ ਜਾਂਦਾ ਉੱਥੇ ਉਹਨਾਂ ਸਾਰੇ ਜਿਹੜੇ ਲੋਕ ਵੀਰ ਜੋ ਸੀ ਸਿਰਫ ਸਿੱਖ ਹੋਣ ਦੇ ਦੋਸ਼ ਵਿੱਚ ਇੰਡੀਆ ਨੇ ਮਾਰ ਦਿੱਤੇ ਇੰਡੀਆ ਦੇ ਦੋਸ਼ ਵਿੱਚ ਜਿਵੇਂ ਇਹ ਵਾਰ ਉਹਨਾਂ ਨੂੰ ਤਾਂ ਸਿੱਖ ਹੋਣ ਦੇ ਦੋਸ਼ ਵਿੱਚ ਮਾਰਿਆ ਗਿਆ ਜੀ ਉਹ ਮਾਰ ਬਲਦੇ ਦੇ ਵਿੱਚ ਮਾਰਿਆ ਵੀ ਉਹਨਾਂ ਬੰਦਿਆਂ ਨੂੰ ਗਿਆ ਸਾਥੀਆਂ ਉਹਨਾਂ ਲੋਕਾਂ ਨੂੰ ਗਿਆ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚ ਕਿੰਨੇ ਸੀਗੇ ਤੇ ਜਿਹੜੇ ਦੁਸ਼ਮਣ ਦੇ ਸਹਾਰੇ ਦਾ ਦਾਤਾ ਬਣ ਕੇ ਪੁੱਛਿਆ ਨੇ ਇੱਥੇ ਧਾਰ ਕੀਤਾ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਹਰ ਮੋਟੀ ਗੱਲ ਹੋਣੀ ਚਾਹੀਦੀ ਹੈ ਕਿ ਅਸੀਂ ਆਪ ਦੀ ਕੌਮ ਦੇ ਕਿਵੇਂ ਖਿਲਾਫ ਕਰਦੇ ਅੱਜ ਜਵਾਬ ਦਾ ਕਾਲੜਾ ਠੀਕ ਨੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਦੁਨੀਆ ਦੀ ਤਰਫ ਚੱਕ ਰਿਹਾ ਹੈ ਜੀ ਬਿਲਕੁਲ ਜੋ ਤੁਸੀਂ ਕਿਹਾ ਉਹ ਸਹੀ ਹੈਗਾ ਤੇ ਇੱਕ ਅੰਤ ਦੇ ਵਿੱਚ ਮੈਂ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਘੁਮਾਣ ਸਾਹਿਬ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਰੈਕਰਡ ਉਹਨਾਂ ਨੇ ਕੱਢਿਆ ਸੀਗਾ 3 ਸ਼ਮਸ਼ਾਨ ਘਾਟਾਂ ਦੇ ਵਿੱਚੋਂ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚੋਂ ਜਿਹੜਾ ਉਹਨਾਂ ਨੇ ਰਿਕਾਰਡ ਸਾਰਾ ਕੱਢਿਆ ਸੀਗਾ ਲਾਸ਼ਾਂ ਦਾ ਜਿਹੜਾ ਉਹਨਾਂ ਨੇ ਪੇਸ਼ ਕੀਤਾ ਐਜ਼ ਪ੍ਰੂਫ ਵੀ ਇੰਨੀਆਂ ਹਜ਼ਾਰਾਂ ਜਿਹੜੀਆਂ ਲਾਸ਼ਾਂ ਹੈਗੀਆਂ ਨੇ ਤੁਸੀਂ 3000 ਦਾ ਨੰਬਰ ਕੋਟ ਕੀਤਾ ਹੈਗਾ ਤੇ ਇਹ ਸੀਬੀਆਈ ਵੱਲੋਂ ਫਿਰ ਇਹ ਕੇਸ ਨੂੰ ਪਰਸਿਊ ਕੀਤਾ ਗਿਆ ਸੀਗਾ ਤੇ ਬਾਕੀ ਪੰਜਾਬ ਦੇ ਜਿੰਨੇ ਵੀ ਸ਼ਮਸ਼ਾਨ ਘਾਟ ਹੈਗੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਰਿਕਾਰਡ ਸੀ ਉਹ ਸਰਕਾਰ ਵੱਲੋਂ ਸੀਬੀਆਈ ਵੱਲੋਂ ਸੀਲ ਕਰ ਦਿੱਤੇ ਗਏ ਸੀ ਵੀ ਅਸੀਂ ਜਿਹੜਾ ਇਹ ਕੇਸ ਹੈਗਾ ਹੁਣ ਇਹਦੀ ਜਾਂਚ ਕਰਾਂਗੇ ਤੇ ਜਿਹੜਾ ਸੱਚ ਹੈਗਾ ਉਹ ਸਾਹਮਣੇ ਲੈ ਕੇ ਆਵਾਂਗੇ
ਸੋ 1995 ਤੋਂ ਲੈ ਕੇ 2017 ਆ ਗਿਆ, ਰਿਕਾਰਡ ਵੀ ਸਾਰਾ ਸੀਲ ਕੀਤਾ, ਜਨਤਕ ਵੀ ਨਹੀਂ ਕੁਝ ਹੋਇਆ। ਤੇ ਜਿਹੜਾ ਉਹਨਾਂ ਨੇ ਜਨਤਕ ਕੀਤਾ ਸੀ ਉਹਦੀ ਕਾਰਵਾਈ ਜਾਂ ਅਗਲੇ ਕੇਸ ਦੀ ਕਾਰਵਾਈ ਅੱਜ ਕਿੱਥੇ ਖੜੀ ਹੈ? ਕੀ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਕੋਈ ਇਨਸਾਫ ਦੀ ਉਮੀਦ ਕਰ ਸਕਦੀ ਹੈ ਉਸ ਸਿਸਟਮ ਦੇ ਵਿੱਚੋਂ ਜਿੱਥੇ ਅੱਜ ਪੰਜਾਬ ਹੈਗਾ, ਜਿਹੜਾ ਸਿੱਖ ਕੌਮ ਦਾ ਜਿਹੜਾ ਇੱਕ ਨਿਊਕਲੀਅਸ ਹੈ, ਕੀ ਉੱਥੋਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ? ਸਾਡੇ ਕੋਲ 2 ਮਿੰਟ ਹੈਗੇ ਆ ਅੰਤ ਦੇ ਵਿੱਚ। ਦੇਖੋ, ਭਾਰਤੀ ਕੋਰਟ ਸਿਸਟਮ ਨੇ ਕਦੇ ਵੀ ਇਨਸਾਫ ਜਿਹੜਾ ਹੈਗਾ ਉਹ ਇਦਾਂ ਧੋਖਾ ਨਹੀਂ ਦਿੱਤਾ। ਜਿਹੜਾ ਬਹੁਤਾ ਕੌਮ ਦੀ ਭੂਮੀ ਤੇ ਚੱਲਾਂ ਪਈਆਂ ਨੇ ਉਹ ਬੜੀ ਵੱਡੀ ਕੀਮਤ ਦੇ ਕੇ ਪਈਆਂ ਨੇ। ਇਹ ਹਕੂਮਤੀ ਮਸ਼ੀਨਰੀ ਪੂਰੇ ਮੁਲਕਾਂ ਦੇ ਨਾਲ ਉਹ ਵਿਅਕਤੀ ਦੇ ਉਹ ਦੇ ਖਿਲਾਫ ਹੋਦੀ ਹੈ ਜਿਹੜਾ ਸਿੱਖਾਂ ਲਈ ਇਨਸਾਫ ਲੈਣ ਲਈ ਲੜ ਰਿਹਾ ਹੋਵੇ ਜੀ। ਇਹਨਾਂ ਨੇ ਜਿਹੜਾ ਕੌਮੀ ਮੁਖੀ ਆਧਾਰ ਕਮਿਸ਼ਨ ਬਣਾਇਆ ਹੋਇਆ, ਉਹਦੇ 15 ਤੋਂ 13 ਲੱਖਾਂ ਦੀ ਜਿਹੜੀ ਸੀਗੀ ਉਹਦੇ ਬਦਲੇ 2.25 ਲੱਖ ਤੇ 2.5 ਲੱਖ ਰੁਪਇਆ ਮੁਆਵਜ਼ਾ ਮੰਗਿਆ ਸੀ। 2.5 ਲੱਖ ਰੁਪਇਆ ਜਿਹੜਾ 2.25 ਲੱਖ ਉਹ ਮਿਲਦਾ ਜੀ। ਇਹ ਜਦੋਂ ਮੁਆਵਜ਼ਾ ਜਿਹੜਾ ਮਿਲਿਆ ਸੀ ਇਹ ਕਹਿ ਰਹੇ ਉਹਦਾ ਮਤਲਬ ਕਿ ਇਹ ਬੰਦੇ ਮਾਰੇ ਹੋਏ ਤੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਤੇ ਕਾਰਵਾਈ ਕਰਨ ਨੂੰ ਤਿਆਰ ਨੇ। ਜਿਨ੍ਹਾਂ ਕੋਲ ਪੈਸੇ ਦੇਣ ਦਾ ਮਤਲਬ ਹੈਗਾ ਕਿ ਮੰਨਦੇ ਆ ਕਿ ਇਹ ਬੰਦੇ ਨਾਲ ਕੋਈ ਹੋਈ ਤੇ ਬੰਦੇ ਮਾਰੇ ਨੇ ਤੇ ਜਿਨ੍ਹਾਂ ਨੇ ਮਾਰੇ ਆ ਉਹਨਾਂ ਬਾਰੇ ਕੋਈ ਕਾਰਵਾਈ। ਇਵੇਂ ਹੀ ਬਾਕੀ ਜਿਹੜੇ ਹੋਰ ਪੰਜਾਬ ਦੇ ਥਾਂ ਤੇ ਆਮ ਦਸਿਆ ਲੱਖਾਂ ਦੇ ਨਾਮ ਆਉਂਦੇ ਲੱਖਾਂ ਦੇ ਬੰਦੇ ਕਿਸੇ ਜਗ੍ਹਾ ਨੇ ਦੌਰ ਦੇ ਵਿੱਚ ਕੋਈ ਕਾਰਵਾਈ ਦੀ ਲੱਗਿਆ ਨਹੀਂ ਹੋ ਰਹੀ। ਸ਼ੱਕ ਦੀ ਖਾਨਦਾਨ ਦੇ ਪ੍ਰਤੀ ਜਾਂ ਹੋਰ ਪਾਰਟੀ ਤੋਂ ਖਾਨਦਾਨ ਜਾਂ ਹੋਰ ਮਨੁੱਖੀ ਨਾਰਾਂ ਵਾਲੇ ਇਹ ਬਦਲ ਨੇ ਸਾਡੇ ਉਹ ਆਪੀ ਬਾਹਰ ਲਾ ਰਹੇ ਨੇ। ਬਸ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਇੱਥੇ ਸਾਫ ਸਗਰ ਦੀ ਕੋਈ ਨਹੀਂ ਹੈਗੀ। ਇਹ 1983 ਦੇ ਚੱਲਿਆਂ ਦਾ ਸਾਫ ਨਹੀਂ ਮਿਲਿਆ। ਇਸ ਤੋਂ ਬਾਅਦ ਵੀ ਜਿਹੜੀਆਂ ਸਿੱਖਾਂ ਵਾਰਦਾਤਾਂ ਦੀ ਵਿੱਚ ਜੀ ਉਸ ਤੋਂ ਸਾਫ ਨਹੀਂ ਮਿਲਿਆ। ਤੋ ਇਹ ਇਨਸਾਫ ਜਿਹੜਾ ਹੈਗਾ ਉਹ ਤਾਂ ਕੀ ਕਰਨਾ ਹੈਗਾ, ਉਹ ਤਾਂ ਜਿਹੜੇ ਬੰਦੇ ਇਹ ਵਾਰਨੇ ਹੁੰਦੇ ਆ ਉਹਨਾਂ ਦੇ ਸਾਰਾ ਝੋਟਾਂ ਦੇ ਲਈ ਇੰਡੀਆ ਦੇ ਇੰਤਜ਼ਾਮ ਜਿਹੜਾ ਹੈਗਾ, ਭਾਰਤੀ ਇੰਤਜ਼ਾਮ ਜਿਹੜਾ ਹੈਗਾ ਇਹ ਇੰਤਜ਼ਾਮ ਰਹਿੰਦਾ ਹੈ ਜੀ। ਘੁਮਾਣ ਸਾਹਿਬ, ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸਾਡਾ ਸ਼ੋਅ ਦਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਦੋਵਾਂ ਇਸ਼ੂਜ਼ ਦੇ ਉੱਪਰ, ਦੋਵਾਂ ਸ਼ਖਸੀਅਤਾਂ ਬਾਰੇ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈਗੀ ਆ ਉਹ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਪਾਈ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਸੀਗੀ ਭਾਈ ਦਿੱਤ ਸਿੰਘ ਦੀ ਸ਼ਖਸੀਅਤ ਬਾਰੇ, ਉਹਨਾਂ ਤੋਂ ਕਿਵੇਂ ਅਸੀਂ ਅੱਜ ਸੇਧ ਲੈ ਸਕਦੇ ਹਾਂ ਤੇ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਹਿਊਮਨ ਰਾਈਟਸ ਐਕਟਿਵਿਸਟ ਹੋਏ ਨੇ ਪੰਜਾਬ ਦੇ ਵਿੱਚ, ਸਿੱਖ ਨੌਜਵਾਨੀ ਦਾ ਜੋ ਘਾਣ ਹੋਇਆ ਉਹ ਸਾਰੇ ਪਾਰਟ ਦੀ ਜਿਹੜੀ ਦਾਸਤਾਨ ਉਹਨਾਂ ਨੇ ਜੱਗ ਜ਼ਾਹਰ ਕੀਤੀ ਸੀ, ਉਹਨਾਂ ਨੂੰ ਅਸੀਂ ਅੱਜ ਦਾ ਜਿਹੜਾ ਇਹ ਸ਼ੋਅ ਸੀ ਇਹ ਐਜ਼ ਅ ਟ੍ਰਿਬਿਊਟ ਉਹਨਾਂ ਦੇ ਆਨਰ ਦੇ ਵਿੱਚ ਪੇਸ਼ ਕੀਤਾ। ਸੋ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅੰਤ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਡੋਨੇਸ਼ਨਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਤੁਸੀਂ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।